ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਬਹੁਤ ਨੁਕਸਾਨ ਤੇ ਲਿਆ। ਅਸੀਂ ਤੋਂ ਮਤਲਬ ਅਸੀਂ ਪੰਜਾਬੀਆਂ ਨੇ, ਚਾਹੇ ਉਹ ਲਹਿੰਦੇ ਪੰਜਾਬ ਦੇ ਨੇ, ਚਾਹੇ ਚੜ੍ਹਦੇ ਪੰਜਾਬ ਨੇ, ਲੋਕ ਵਿਛੜ ਗਏ, ਬਹੁਤ ਸਾਰੇ ਮਾਰੇ ਗਏ, ਤੇ ਕਿੰਨੇ ਵਰੇ ਤੇ ਅਸੀਂ ਇੱਕ ਦੂਜੇ ਨੂੰ ਜਾਣ ਤੇ ਸਮਝ ਹੀ ਨਹੀਂ ਸਕੇ। ਇਹ ਕਿਉਂਕਿ ਇਹ ਨਫ਼ਰਤ ਕਰਕੇ ਜਿਹੜੀਆਂ ਸਰਕਾਰਾਂ ਸਨ, ਉਹਨਾਂ ਨੇ ਵੀ ਸਾਨੂੰ ਇੱਕ ਦੂਸਰੇ ਦੇ ਨੇੜੇ ਨਹੀਂ ਆਉਣ ਦਿੱਤਾ। ਆਪਣੇ ਰਾਜਸੀ ਕਾਰਨਾਂ ਕਰਕੇ ਜਾਂ ਉਹਨਾਂ ਦੀ ਜਿਹੜੀ ਪੋਲਿਟਿਕਸ ਸੀ ਉਹਦੇ ਕਰਕੇ। ਇਹ ਹੁਣ ਇੰਟਰਨੈਟ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਇਹ ਇੱਕ ਪਤਾ ਨਹੀਂ ਦੁਨੀਆ ਲਈ ਤੇ ਕੀ ਇਹਦਾ ਹੋਏਗਾ, ਪਰ ਸਾਡੇ ਲਈ ਬਹੁਤ ਇਹਦਾ ਫਾਇਦਾ ਹੋਇਆ। ਤੇ ਜਿਹੜਾ ਕਿ ਅਸੀਂ ਆਹ ਜੋ ਪ੍ਰੋਗਰਾਮ ਹੁਣ ਅਸੀਂ ਕਰ ਰਹੇ ਹਾਂ, ਇਹ ਵੀ ਇਸੇ ਦਾ ਨਤੀਜਾ ਹੀ ਹੈ, ਇੰਟਰਨੈਟ ਦਾ ਹੀ। ਨਹੀਂ ਤੇ ਸਾਨੂੰ ਪਤਾ ਹੀ ਨਹੀਂ ਸੀ ਦੂਜੇ ਪਾਸੇ ਵਿੱਚ ਕੀ ਹੋ ਰਿਹਾ। ਤੇ ਮੇਰਾ ਆਪਣਾ ਜਾਤੀ ਤਜਰਬਾ ਵੀ, ਮੈਂ 2005 ਚ ਪਾਕਿਸਤਾਨ ਗਿਆ ਗੁਰਦੁਆਰਿਆਂ ਦੀ ਯਾਤਰਾ ਲਈ, ਨਨਕਾਣਾ ਸਾਹਿਬ ਤੋਂ ਲੈ ਕੇ ਪਿਸ਼ਾਵਰ ਤੱਕ। ਇੰਨਾ ਪਿਆਰ ਲੋਕਾਂ ਨੇ ਦਿੱਤਾ ਤੇ ਤੁਸੀਂ ਸਮਝ ਨਹੀਂ ਸਕਦੇ ਵੀ ਜਿੱਥੇ ਕਿਤੇ ਵੀ ਗਏ ਆ। ਮੈਂ ਇੱਕ ਦੋ ਤਜਰਬੇ ਤੁਹਾਡੇ ਨਾਲ ਸਾਂਝੇ ਕਰਦਾ, ਜੇ ਇਜਾਜ਼ਤ ਦਿਓ ਤੇ। ਜੀ ਪਲੀਜ਼। ਬਹੁਤ ਵੱਡੀ ਮਾਰਕੀਟ ਹੈ, ਸ਼ਾਪਿੰਗ ਮਾਰਕੀਟ ਲਾਹੌਰ ਚ ਹੈ ਜੀ, ਜਿਹੜੀ ਡੀ6 ਸ਼ਕਲ ਦੀ ਹੈ। ਉੱਥੇ ਅਸੀਂ ਸ਼ਾਪਿੰਗ ਕਰਨ ਲਈ ਘੁੰਮਣ ਲਈ ਚਲੇ ਗਏ ਤੇ ਮੈਂ ਇੱਕ ਦੁਕਾਨ ਦੇ ਅੰਦਰ ਗਿਆ, ਰੈਡੀਮੇਡ ਕੱਪੜਿਆਂ ਦੀ ਦੁਕਾਨ ਸੀ। ਤੇ ਮੈਨੂੰ ਇਹ ਜੈਕਟ ਪਸੰਦ ਆ ਗਈ ਜਿਹੜੀ ਮੈਂ ਹੁਣ ਪਾਈ ਹੋਈ ਵੀ ਹੈ ਤੁਹਾਡੇ ਸਾਹਮਣੇ। ਅੱਛਾ, ਵਾਹ 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 ਵਾਹ। ਤੇ ਮੈਂ ਜਦੋਂ ਦੇਖ ਰਿਹਾ ਸੀ ਤੇ ਮੈਨੂੰ ਉਹ ਲੜਕਾ ਜਿਹੜਾ ਸੇਲਸਮੈਨ ਸੀਗਾ, ਉਹ ਮੈਨੂੰ ਦਿਖਾ ਰਿਹਾ ਸੀ। ਮੈਂ ਉਹਨੂੰ ਪੁੱਛਿਆ ਵੀ ਕੀ ਪ੍ਰਾਈਸ ਹੈ। ਦੂਰੋਂ ਦੁਕਾਨ ਦਾ ਮਾਲਕ ਨੇ ਇਹ ਗੱਲ ਸੁਣੀ, ਉਹ ਦੌੜ ਕੇ ਉਸ ਗਾਹਕ ਨੂੰ ਛੱਡ ਕੇ ਉੱਥੇ ਆ ਗਿਆ। ਕਹਿੰਦਾ ਸਰਦਾਰ ਜੀ, ਤੁਸੀਂ ਕੀਮਤ ਦਾ ਫਿਕਰ ਨਾ ਕਰੋ, ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਉਹ ਤੁਸੀਂ ਸਿਲੈਕਟ ਕਰ ਲਓ। ਮੈਂ ਇਹ ਜੈਕਟ ਪਾ ਕੇ ਦੇਖੀ, ਮੈਨੂੰ ਪਸੰਦ ਆ ਗਈ। ਉਹ ਕਹਿਣ ਲੱਗਾ ਸਰਦਾਰ ਜੀ ਛੱਡੋ, ਤੁਹਾਡੇ ਕੋਲ ਪੈਸੇ ਨਹੀਂ ਲੈਣੇ, ਇਹ ਤੁਸੀਂ ਇੱਥੇ ਸਾਰੇ ਮਹਿਮਾਨ ਹੋ, ਘੁੰਮਣ ਫਿਰਨ ਵਾਸਤੇ ਆਏ ਹੋ, ਇਹ ਕੀ ਚੀਜ਼ ਹੈ, ਇਹਦੇ ਮੈਂ ਬੜੇ ਪੈਸੇ ਕਮਾਣੇ, ਇਹਦੇ ਬਾਰੇ ਫਿਕਰ ਨਾ। ਮੈਂ ਕਿਹਾ ਜੀ ਨਹੀਂ, ਇਸ ਤਰ੍ਹਾਂ ਨਹੀਂ, ਤੁਸੀਂ ਵਾਜਬ ਕੀਮਤ ਮੇਰੇ ਕੋਲ ਲੈ ਲਓ। ਉਹ ਕਹਿੰਦੇ 2000 ਰੁਪਏ ਦੀ ਕੀਮਤ ਹੈ, ਮੇਰੀ ਲਾਗਤ 500 ਰੁਪਏ। 500 ਦੇ ਦਿਓ, ਜੇ ਜ਼ਿਆਦਾ ਹੀ ਤੁਸੀਂ ਕਰਦੇ ਹੋ। ਇਸੇ ਤਰ੍ਹਾਂ ਹੀ ਇੱਕ ਹੋਰ ਵਾਕਿਆ ਕਿ ਅਸੀਂ ਕਰਤਾਰਪੁਰ ਸਾਹਿਬ ਗੁਰਦੁਆਰਾ ਦੇਖਣ ਵਾਸਤੇ ਗਏ। ਹੁਣ ਤੇ ਖੈਰ ਲਾਂਘਾ ਵੀ ਖੁੱਲ ਗਿਆ ਜੀ, ਤੇ ਉੱਥੇ ਨਹਿਰ ਹੈ। ਜੇ ਤੁਸੀਂ ਵੀ ਜਾਓ ਅੱਗੇ ਨਾਰੋਵਾਲ ਸ਼ਹਿਰ ਤੋਂ ਪਹਿਲੋਂ ਇੱਕ ਨਹਿਰ ਹੈ ਪੱਕੀ ਜੀ ਜੀ, ਉਹ ਛਾਂਗਾ ਮਾਂਗਾ ਸ਼ਾਇਦ ਉਹਦਾ ਨਾਮ ਹੈ, ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਜੀ। ਗੱਖੜ ਵਾਲੀ ਦੇ ਕੋਲ ਨਹਿਰ। ਹਾਂਜੀ, ਉੱਥੇ ਇੱਕ ਸਾਡਾ ਜਿਹੜਾ ਡਰਾਈਵਰ ਸੀ, ਉਹ ਅਸੀਂ ਪਹਿਲੋਂ ਇੱਕ ਦਿਨ ਪਹਿਲੋਂ ਉੱਥੋਂ ਪਿਸ਼ਾਵਰ ਤੋਂ ਆਏ ਸਾਂ। ਕਹਿਣ ਲੱਗਾ ਸਰਦਾਰ ਜੀ ਮੈਨੂੰ ਨੀਂਦਰ ਆ ਰਹੀ ਹੈ ਜੀ, ਮੈਂ ਇੱਥੇ ਚਾਹ ਪੀ ਲਵਾਂ। ਉਹਨੇ ਗੱਡੀ ਰੋਕੀ, ਢਾਬਾ ਸੀ ਉੱਥੇ, ਚਾਹ ਵਾਲੇ ਦੀ ਦੁਕਾਨ ਸੀਗੀ। ਅਸੀਂ ਬਾਹਰ ਨਿਕਲੇ, ਅਸੀਂ 6 ਜਣੇ ਸੀਗੇ, ਸਾਡਾ ਗਰੁੱਪ ਜਿਹੜਾ ਸੀ। ਠੀਕ ਹੈ, ਅਸੀਂ ਬਾਹਰ ਨਿਕਲੇ ਤੇ ਉਹ ਮੰਜੀ ਦੇ ਉੱਤੇ ਚੌਧਰੀ ਬੈਠੇ ਸਨ, ਜ਼ਿਮੀਂਦਾਰ, ਉੱਠ ਕੇ ਖੜੇ ਕਹਿਣ ਲੱਗੇ ਧੰਨ ਭਾਗ ਸਾਡੇ ਸਰਦਾਰਾਂ ਦੇ ਅੱਜ ਦਰਸ਼ਨ ਹੋਏ ਨੇ, ਤੁਸੀਂ ਤੇ ਨਨਕਾਣਾ ਸਾਹਿਬ ਤੋਂ ਹੋ ਕੇ ਮੁੜ ਜਾਂਦੇ ਹੋਏ ਤੇ ਅੱਜ ਪਹਿਲੀ ਵਾਰੀ ਆਏ। ਉਹ ਦੁਕਾਨ ਵਾਲੇ ਨੂੰ ਕਹਿਣ ਲੱਗੇ ਲੈ ਵੀ ਬਾਟੇ ਮਾਂਜ ਕੇ ਚਾਹ ਬਣਾਈ ਇਹਨਾਂ ਵਾਸਤੇ, ਸਰਦਾਰਾਂ ਵਾਸਤੇ, ਤੇ ਨਵੀਆਂ ਸਬਜ਼ੀਆਂ ਵੱਢ ਕੇ ਪਕੌੜੇ ਕਰ। ਖੈਰ ਜੀ, ਉਹਨੂੰ ਗੱਲਾਂ ਕਰਦੇ ਰਹੇ, ਪੁੱਛਦੇ ਰਹੇ ਤੁਸੀਂ ਕੌਣ ਹੋ। ਤੇ ਮੈਂ ਉਹਨੂੰ ਦੱਸਿਆ ਵੀ ਮੈਂ ਵੀ ਜੱਟ ਜ਼ਿਮੀਂਦਾਰ ਪਰਿਵਾਰ ਨੂੰ ਬਿਲੋਂਗ ਕਰਦਾ, ਸੰਧੂ ਹਾਂ। ਉਹ ਕਹਿਣ ਲੱਗੇ ਵਾਹ ਵਾਹ, ਕਹਿੰਦੇ ਇੱਥੇ ਸੰਧੂਆਂ ਦਾ ਬਹੁਤ ਵੱਡਾ ਪਿੰਡ ਹੈ, ਉੱਥੋਂ ਦੇ ਜੈਲਦਾਰ ਬੜੇ ਮਸ਼ਹੂਰ ਨੇ, ਉਹ ਤੁਹਾਨੂੰ ਉੱਥੇ ਲੈ ਚੱਲਦੇ ਆ, ਬੜੇ ਖੁਸ਼ ਹੋਣਗੇ ਤੁਹਾਨੂੰ ਮਿਲ ਕੇ। ਮੈਂ ਕਿਹਾ ਵੀ ਨਹੀਂ, ਅੱਜ ਤੇ ਨਹੀਂ, ਫਿਰ ਕਦੇ ਮੌਕਾ ਲੱਗਿਆ ਤੇ ਦੇਖਾਂਗੇ। ਮੈਂ ਉਹਨੂੰ ਦੁਕਾਨਦਾਰ ਨੂੰ, ਕਿਉਂਕਿ ਮੈਂ ਹੀ ਉਹਨਾਂ ਦਾ ਲੀਡਰ ਸੀ ਆਪਣੇ ਗਰੁੱਪ ਦਾ, ਮੈਂ ਉਹਨੂੰ ਪੁੱਛਣ ਲੱਗਾ ਵੀ ਕਿੰਨੇ ਪੈਸੇ ਨੇ ਦੇਣ ਲਈ। ਕਹਿੰਦਾ ਸਰਦਾਰ, ਉਹਨੂੰ ਆਵਾਜ਼ ਮਾਰ ਕੇ ਮੈਨੂੰ ਹੁਣ ਨਾ ਭੁੱਲ ਗਿਆ, ਉਹ ਲੈਣੇ ਸਰਦਾਰਾਂ ਕੋਲੋਂ ਪੈਸੇ। ਉਹ ਕਹਿੰਦੇ ਚੌਧਰੀ ਸਾਹਿਬ ਜਿੱਦਾਂ ਤੁਹਾਡਾ ਹੁਕਮ ਹੋਵੇ। ਉਹ ਕਹਿੰਦਾ ਸਰਦਾਰ ਇਹ ਹੁਣ ਚੌਧਰੀਆਂ ਨੇ ਕਹਿ ਦਿੱਤਾ ਤੇ ਮੈਂ ਰਹਿਣਾ ਤੇ ਇਹਨਾਂ ਦੇ ਕੋਲ ਹੈ, ਪੈਸਿਆਂ ਦੀ ਲੋੜ ਨਹੀਂ। ਉਹ ਕਹਿੰਦੇ ਨਹੀਂ, ਪੈਸੇ ਅਸੀਂ ਦੇ ਦਿਆਂਗੇ। ਤੇ ਇਹੋ ਜਿਹੇ ਵਾਕਿਆ ਹੋਏ ਬੜੇ। ਨਨਕਾਣਾ ਸਾਹਿਬ ਵੀ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੈ। ਜੀ ਜੀ ਪਲੀਜ਼। ਜੀ, ਤੇ ਬੜਾ ਪਿਆਰ ਮੈਨੂੰ ਉੱਥੋਂ ਮਹਿਸੂਸ ਹੋਇਆ ਕਿ ਇਹ ਵੀ ਲੋਕ ਸਾਡੀ ਤਰ੍ਹਾਂ ਵਿਛੜੇ ਹੋਏ ਨੇ ਸਾਡੀ ਧਰਤੀ ਨਾਲ। ਕਮਾਲ ਦੀ ਗੱਲ ਹੈ ਅਹਿਮਦ ਸਾਹਿਬ, ਬਈ ਇਹ ਹਿਸਟਰੀ ਦੇ ਵਿੱਚ ਵਾਕਿਆ ਹੈ ਕਿ ਵੀ ਕਦੇ ਵੀ ਪੰਜਾਬ ਦੇ ਵਿੱਚ ਨਸਲੀ ਜਾਂ ਮਜ਼ਹਬੀ ਰॉयट्स ਨਹੀਂ ਹੋਏ। ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਬਾਅਦ ਅੰਗਰੇਜ਼ਾਂ ਦੀ ਹਕੂਮਤ ਵੀ ਆਈ, ਬਾਅਦ ਦੇ ਵਿੱਚ ਫਿਰ
ਆਪਣੀ ਹਕੂਮਤ ਵੀ ਆਈ ਅੰਗਰੇਜ਼ਾਂ ਵੇਲੇ, ਜਿਨ੍ਹਾਂ ਦੇ ਟਿਵਾਣਾ ਸਾਹਿਬ ਲਾਸਟ ਪ੍ਰਾਈਮ ਮਿਨਿਸਟਰ ਸਨ। ਕਦੇ ਕੋਈ ਇਹੋ ਜਿਹਾ ਵਾਕਿਆ ਨਹੀਂ ਹੋਇਆ। ਲੋਕ ਆਪਣੇ ਪਿਆਰ ਨਾਲ ਪਿੰਡਾਂ 'ਚ ਇੱਕ ਦੂਜੇ ਨਾਲ ਜਿਹੜੀ ਇੱਕ ਦੂਜੇ ਦੀ ਸਾਂਝ ਸੀਗੀ ਉਹ ਬਰਕਰਾਰ ਰਹੀ।